ਚਾਈਨਾ ਨੇ ਆਉਂਦੇ ਵੈਨਸਡੇ ਥਰਸਡੇ 2 ਦਿਨ ਬਾਅਦ ਜਿਹੜਾ ਅਫਗਾਨਿਸਤਾਨ ਔਰ ਉਹਦੇ ਨਾਲ ਲੱਗਦੇ ਮੁਲਕਾਂ ਦੇ ਫੋਰਨ ਮਿਨਿਸਟਰਸ ਦੀ ਬੀਜਿੰਗ ਦੇ ਵਿੱਚ ਜਿਹੜੀ ਹੈ ਉਹ ਕਾਨਫਰੰਸ ਸੱਦੀ ਹੈ ਜਿਹਨੂੰ ਚੇਅਰ ਕਰੇਗਾ ਚਾਈਨਾ। ਜਿਹੜੇ ਉਹਨਾਂ ਨੇ ਅਫਗਾਨਿਸਤਾਨ ਦੇ ਨੇਬਰਿੰਗ ਮੁਲਕ ਮੰਨੇ ਨੇ ਜਿਨ੍ਹਾਂ ਨੂੰ ਸੱਦਿਆ ਉਹਨਾਂ 'ਚ ਪਾਕਿਸਤਾਨ, ਈਰਾਨ, ਤਾਜ਼ਿਕਸਤਾਨ, ਤੁਰਕਮਾਨਿਸਤਾਨ, ਉਜ਼ਬੇਕਿਸਤਾਨ ਪਰ ਨਾਲ ਰਸ਼ੀਆ ਵੀ। इस सारे च इंडिया ਨੂੰ ਇਨਵੀਟੇਸ਼ਨ नहीं ਦਿੱਤਾ ਗਿਆ। ਪਹਿਲਾਂ ਵੀ नहीं ਸੀ ਜਿਹੜਾ ਇਸਲਾਮਾਬਾਦ 'ਚ ਹੋਇਆ। ਹੁਣ ਇਹ ਇੰਡੀਆ ਜਿਹੜਾ ਆਪਣੇ ਆਪ ਨੂੰ ਇਹ ਸਮਝਦਾ ਹੈ ਕਿ ਵੀ ਦੇਖੋ ਅਫਗਾਨਿਸਤਾਨ ਦੇ ਵਿੱਚ ਤਾਂ ਅਸੀਂ ਇੰਨੀ ਇਨਵੈਸਟਮੈਂਟ ਕੀਤੀ 20 ਸਾਲ ਕਿੰਨਾ ਕੀ ਕੀਤਾ ਕੀ ਨਹੀਂ ਕੀਤਾ। ਚਾਈਨਾ ਨੇ ਇਸ ਗੱਲ ਨੂੰ ਫੇਰ ਵਾਜ਼ਿਆ ਕਰ ਦਿੱਤਾ ਹੈ ਕਿ ਅਫਗਾਨਿਸਤਾਨ ਦੇ ਮੁਸਤਕਬਲ 'ਚ ਜਿਹੜੇ ਸਤਾਨ ਨਾਲ ਲੱਗਦੇ ਨੇ ਉਹਨਾਂ ਦਾ ਰੋਲ ਹੈ ਔਰ ਰਸ਼ੀਆ ਦਾ ਵੀ ਰੋਲ ਹੋ ਸਕਦਾ ਹੈ लेकिन इंडिया का कोई रोल नहीं है। इंडिया नूं इस तो बाहर रखना ये अगेन मैसेज है इन्हां दे लई कि भी तुसीं अफगानिस्तान दे कुछ नहीं लगदे। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮਸ ਵਿਊਅਰਸ ਐਂਡ ਵੈਲ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਚੀਨ ਵੱਲੋਂ ਇਸ ਹਫਤੇ ਅਫਗਾਨਿਸਤਾਨ ਦੇ ਮੁੱਦੇ ਤੇ ਗੱਲਬਾਤ ਕਰਨ ਲਈ ਅਫਗਾਨਿਸਤਾਨ ਦੇ ਗੁਆਂਢੀ ਮੁਲਕਾਂ ਪਾਕਿਸਤਾਨ, ਈਰਾਨ, ਤਾਜ਼ਿਕਸਤਾਨ, ਤੁਰਕਮਾਨਿਸਤਾਨ, ਉਜ਼ਬੇਕਿਸਤਾਨ ਅਤੇ ਰੂਸ ਦੇ ਜਿਹੜੇ ਫੋਰਨ ਮਿਨਿਸਟਰ ਨੂੰ ਸੱਦਾ ਦਿੱਤਾ ਗਿਆ ਹੈ ਔਰ ਇਸ ਮੀਟਿੰਗ ਵਿੱਚ ਅਫਗਾਨਿਸਤਾਨ ਦੇ ਫੋਰਨ ਮਿਨਿਸਟਰ ਵੀ ਸ਼ਾਮਲ ਹੋਣਗੇ। ਪਰ ਇਸ ਮੀਟਿੰਗ ਦੇ ਵਿੱਚ ਭਾਰਤ ਨੂੰ ਬਾਹਰ ਕੱਢਿਆ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਸਾਰੇ ਉਹਨਾਂ ਪਾਕਿਸਤਾਨੀ ਭੈਣਾਂ ਭਰਾਵਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਜਿਹੜਾ ਸਾਡਾ ਫਰਾਈਡੇ ਦਾ ਇੱਕ ਸੈਗਮੈਂਟ ਸੀ ਜਿਹਦੇ 'ਚ ਅਸੀਂ ਪਾਕਿਸਤਾਨ ਦੀਆਂ ਪੋਲੀਟੀਕਲ ਪਾਰਟੀਆਂ ਔਰ ਆਵਾਮ ਨੂੰ ਵੀ ਇਹ ਨੇਕ ਦਿਲੀ ਦਾ ਮਸ਼ਵਰਾ ਦਿੱਤਾ ਸੀ ਕਿ ਜਿਸ ਕਿਸਮ ਦੇ ਸਿਆਸੀ ਹਾਲਾਤ ਬਣਦੇ ਜਾ ਰਹੇ ਨੇ, ਟਕਰਾਅ ਦੇ, ਸੜਕਾਂ 'ਤੇ ਨਿਕਲਣਾ, ਵੱਡੇ ਵੱਡੇ ਜਲਸੇ ਇਸਲਾਮਾਬਾਦ ਦੇ ਵਿੱਚ ਔਰ ਸਿਆਸੀ ਅਨਸਰਟਨਟੀ ਇਸ ਤੋਂ ਕਿ ਇਹ ਭਰਾ ਮਾਰੂ ਜਿਹੜਾ ਉਸ ਟੈਂਡੈਂਸੀਜ਼ ਦੇ ਵਿੱਚ ਜੋ ਨਜ਼ਰ ਆ ਰਹੀਆਂ ਨੇ ਉਸ ਨਾ ਜਾਏ ਕਿ ਖੂਨ ਰੇਜ਼ੀ ਹੋਏ, ਖੂਨ ਖਰਾਬਾ ਹੋਏ ਔਰ ਖ਼ਾਸ ਤੌਰ 'ਤੇ ਗੁਆਂਢੀ ਮੁਲਕ ਭਾਰਤ ਸਮੇਤ ਜਿਹੜੀਆਂ ਏਜੰਸੀਆਂ ਦੀ ਅੱਖ ਪਾਕਿਸਤਾਨ ਦੇ ਉੱਤੇ ਲੱਗੀ ਹੋਈ ਹੈ ਕਿ ਇਹਨੂੰ ਕਿਵੇਂ ਡੀਸਟੈਬਲਾਈਜ਼ ਕਰਨਾ ਹੈ ਉਹਨਾਂ ਦੇ ਹੱਥਾਂ 'ਚ ਖੇਡਣ ਵਾਂਗ ਹੋਏ। ਹਾਲਾਂ ਵੀਕਐਂਡ ਦੇ ਵਿੱਚ ਜਿਹੜੀਆਂ ਡਿਵੈਲਪਮੈਂਟਸ ਨੇ ਉਹਨਾਂ ਤੋਂ ਇਹ ਲੱਗਦਾ ਹੈ ਵੀ ਪਹਿਲਾ ਤਾਂ ਕਾਫੀ ਕਾਮਯਾਬ ਜਲਸਾ ਇਮਰਾਨ ਖਾਨ ਸਾਹਿਬ ਨੇ ਇਸਲਾਮਾਬਾਦ ਦੇ ਵਿੱਚ ਕੀਤਾ। ਉਹਦੇ 'ਚ ਉਹਨਾਂ ਨੇ ਪੂਰਾ ਇੱਕ ਤਾਂ ਪੰਜਾਬੀ 'ਚ ਕਹਿੰਦੇ ਨੇ ਗੁਬਾੜ ਕੱਢਣਾ, ਉਹ ਵੀ ਸਟੀਮ ਆਫ ਵੀ ਸੀ ਲੇਕਿਨ ਉਹਨਾਂ ਜਿੰਨੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੀ ਸ਼ਮੂਲੀਅਤ ਸੀ ਇਹ ਆਉਣ ਵਾਲੇ ਪੀਰੀਅਡ ਦੇ ਲਈ ਇਹ ਜਿਹੜਾ ਹੈ ਕਿ ਉਹ ਇੱਕ ਪਾਕਿਸਤਾਨ ਦੀ ਪੋਲੀਟਿਕਸ 'ਚ ਉਹਨਾਂ ਦਾ ਇੱਕ ਲੀਡ ਰੋਲ ਰਹੇਗਾ ਇਸ ਦਾ ਜਿਹੜਾ ਇਹ ਸਬੂਤ ਵੀ ਸੀ। ਔਰ ਹਾਲਾਂਕਿ ਜਿਵੇਂ ਉਹਨਾਂ ਨੇ ਲਾਈਨ ਲਈ ਕਿ ਉਹ ਬਿਲਕੁਲ ਨੌਨ ਯੀਲਡਿੰਗ ਔਰ ਇੰਟਰਨੈਸ਼ਨਲ ਕੰਸਪੀਰੇਸੀ ਦਾ ਉਹਨਾਂ ਨੇ ਜ਼ਿਕਰ ਕੀਤਾ ਕਿ ਉਹਨਾਂ ਨੂੰ ਕੱਢਣ ਦੇ ਲਈ ਉਹਨਾਂ ਨੇ ਚਿੱਠੀ ਵੀ ਕਹੀ ਇਹ ਆਈ ਹੈ ਕਿਹਨੇ ਲਿਖੀ ਕੀ ਹੈ ਇਹ ਨਹੀਂ ਦੱਸਿਆ ਪਰ ਉਹਨਾਂ ਨੂੰ ਕਾਫੀ ਭਰਵਾਂ ਹੁੰਗਾਰਾ ਮਿਲਿਆ। ਔਰ ਉਸ ਤੋਂ ਬਾਅਦ ਕਾਫੀ ਡਿਬੇਟਸ ਹੁੰਦੀਆਂ ਰਹੀਆਂ ਕਿ ਭਾਈ ਕੀ ਹੋਏਗਾ। ਹੁਣ ਆਲਰੇਡੀ ਉਹਨਾਂ ਦੇ ਖਿਲਾਫ ਜਿਹੜਾ ਨੋ ਟਰਸਟ ਮੋਸ਼ਨ ਹੈ ਉਹ ਸ਼ਹਬਾਜ਼ ਸ਼ਰੀਫ ਨੇ ਨੈਸ਼ਨਲ ਅਸੈਂਬਲੀ 'ਚ ਪ੍ਰੈਜ਼ੈਂਟ ਕਰ ਦਿੱਤਾ ਹੋਇਆ ਲੇਕਿਨ ਦੂਸਰੇ ਪਾਸੇ ਅੱਜ ਵੱਡੇ ਜਲਸੇ ਦੇ ਤੌਰ ਦੇ ਉੱਤੇ ਜਿਹੜੀਆਂ ਦੂਸਰੀਆਂ ਪਾਰਟੀਆਂ ਨੇ ਉਹਨਾਂ ਨੇ ਵੀ ਵੱਡੇ ਇਕੱਠ ਵੱਲੋਂ ਤੁਰੇ ਹੋਏ ਨੇ, ਚਾਰ ਚੁਫੇਰਿਓਂ ਕਾਫਲੇ ਜਾ ਰਹੇ ਨੇ ਲੇਕਿਨ ਅੱਜ ਆਉਣ ਤੋਂ ਪਹਿਲਾਂ ਜਿਹੜੀ ਮੈਂ ਇੱਕ ਡਿਵੈਲਪਮੈਂਟ ਦੇਖੀ ਕਿ ਪੰਜਾਬ ਦੇ ਜਿਹੜੇ ਉਹਨਾਂ ਦੇ ਚੀਫ ਮਿਨਿਸਟਰ ਬੁਜ਼ਦਾਰ ਜਿਹੜੀ ਇੱਕ ਮੰਗ ਇਤਿਹਾਦੀ ਜਿਹੜੇ ਕਿ ਸੈਪਰੇਟ ਜਾ ਰਹੇ ਸੀ ਜਿਨ੍ਹਾਂ 'ਚ ਖਾਸ ਤੌਰ 'ਤੇ ਜਿਹਨੂੰ ਕਾਫ ਲੀਗ ਕਹਿੰਦੇ ਨੇ ਉਹਨਾਂ ਦੇ ਚੌਧਰੀ ਬਰਦਰਾਨ ਚੌਧਰੀ ਪਰਵੇਜ਼ ਇਲਾਹੀ ਕਿ ਉਹਨਾਂ ਨੂੰ ਰਿਜ਼ਾਈਨ ਕਰੋ। ਸੋ ਉਹ ਰਿਜ਼ਾਈਨ ਬੁਜ਼ਦਾਰ ਦਾ ਉਹਨਾਂ ਨੇ ਲੈ ਲਿਆ ਇਮਰਾਨ ਖਾਨ ਸਾਹਿਬ ਨੇ ਔਰ ਚੌਧਰੀ ਪਰਵੇਜ਼ ਇਲਾਹੀ ਜਿਨ੍ਹਾਂ ਦੀ ਮੰਗ ਸੀ ਕਿਉਂਕਿ ਉਹ ਅਦਰਵਾਈਜ਼ ਆਪੋਜੀਸ਼ਨ ਨੂੰ ਜੁਆਇਨ ਕਰ ਰਹੇ ਸੀ ਉਹਨਾਂ ਨੇ ਸੱਦਾ ਦਿੱਤਾ ਹੈ ਕਿ ਤੁਸੀਂ ਐਜ਼ ਏ ਚੀਫ ਮਿਨਿਸਟਰ ਅੱਗੇ ਆਓ। ਸੋ ਇਹ ਕਿਉਂਕਿ ਪਾਕਿਸਤਾਨ ਦੀ ਸਟੇਟਮੈਂਟ ਜਿਹੜੀ ਹਾਲਤ ਵੀ ਉਹ ਗੌਰਮੈਂਟ ਵਾਲੀ ਹੈ। ਕਿਸੇ ਨੂੰ ਪੁੱਛਿਆ ਸੀ ਪੰਜਾਬੀ 'ਚ ਨੇ ਕਿ ਗੌਰਮੈਂਟ ਦਾ ਕੀ ਮਤਲਬ ਹੁੰਦਾ ਉਹਨੇ ਕਿਹਾ ਜੀ ਜਿਹੜਾ ਮਿੰਟ ਤੇ ਇਹਦਾ ਗੌਰ ਕਰੇ। ਸੋ ਉੱਥੇ ਹਰ ਮਿੰਟ 'ਚ ਇਹ ਵੀ ਮਤਲਬ ਕਿਸੇ ਨੂੰ ਐਕਸਪੈਕਟਡ ਨਹੀਂ ਸੀ। ਸੋ ਇਹਦੇ ਨਾਲ ਉਹਨਾਂ ਦੀ ਸਿਆਸੀ ਪਾਵਰ ਵਧੀ ਹੈ ਪਰ ਇਹ ਕਿੰਨਾ ਜਦੋਂ ਤੱਕ ਅਗਲੇ ਦਿਨਾਂ 'ਚ ਇਸ ਮਤੇ ਦੇ ਉੱਤੇ ਵੋਟਿੰਗ ਹੋਣੀ ਹੈ ਕੌਣ ਕਿੱਥੇ ਖੜਾ ਰਹੇਗਾ, ਕਿਹਨੂੰ ਨੋਟਾਂ ਦੀਆਂ ਬੋਰੀਆਂ ਲੈ ਜਾਣਗੀਆਂ,
ਕਿਹਨੂੰ ਜਿਹੜਾ ਉਹ ਮੰਤਰੀ ਜਾਂ ਮਿਨਿਸਟਰ ਹੋਣ ਦਾ ਜਿਹੜਾ ਲਾਲਚ ਆ ਉਹ ਇੱਧਰ ਰੱਖੇਗਾ ਜਾਂ ਉੱਧਰ ਰੱਖੇਗਾ। ਇਹ ਹੈ ਵੈਸੇ ਅਫਸੋਸਨਾਕ ਵੀ। ਮੈਂ ਡਿਸਕਸ ਤਾਂ ਕਰ ਰਹੇ ਹਾਂ ਕਿਉਂਕਿ ਸਾਡੀ ਇਹ ਦਿਲਚਸਪੀ ਹੈ ਕਿ ਭਾਈ ਔਰ ਅਸੀਂ ਉੱਥੇ ਚਾਹੁੰਦੇ ਹਾਂ ਕਿ ਪਾਕਿਸਤਾਨ ਦੇ ਆਵਾਮ ਔਰ ਨੇਸ਼ਨ ਖੁਸ਼ਹਾਲ ਸਟੇਬਲ ਹੋਏ। ਪਰ ਤੁਸੀਂ ਕੁੱਲ ਮਿਲਾ ਕੇ ਦੇਖੋ ਵੀ ਲੋਕਾਂ ਦੇ ਮਸਲੇ ਕੀ ਨੇ, ਚੈਲੰਜਸ ਕੀ ਨੇ, ਇੰਟਰਨੈਸ਼ਨਲ ਸਿਨੈਰੀਓ ਕੀ ਹੈ। ਔਰ ਜਿਵੇਂ ਹੀ ਅੱਜ ਸੁਖਜਿੰਦਰ ਸਿੰਘ ਬਾਜਵਾ ਇਹ ਕਹਿ ਰਹੇ ਸੀ, ਕਹਿਣ ਲੱਗੇ ਕਿ ਭਾਈ ਇਹ ਜਿਹੜੇ ਨੇ ਪਤਾ ਨਹੀਂ ਆਪਣੇ ਪੰਜਾਬੀ ਇੱਧਰਲੇ ਵੀ ਹੁਣ ਸਾਡਾ ਜੇ ਦੇਖੋ ਜਿਹੜੀ ਸਿੱਖ ਕੌਮ ਨੂੰ ਦਰਪੇਸ਼ ਚੈਲੰਜ ਨੇ, ਗੁਲਾਮੀ, ਤੁਹਾਡੀ ਹੋਂਦ ਦਾ ਸਵਾਲ, ਤੇ ਜੇ ਸਾਡੀਆਂ ਬਹਿਸਾਂ ਦੇਖੋ ਸੋਸ਼ਲ ਮੀਡੀਆ ਤੇ ਉਹ ਕੀ ਚੱਲ ਰਹੀਆਂ ਹੁੰਦੀਆਂ ਨੇ। ਤੇ ਬਹੁਤ ਵਾਰ ਇਹ ਲੱਗਦਾ ਵੀ ਸਾਡੀ ਕੌਮ ਪ੍ਰਸਤੀ ਕਿੱਥੇ ਚਲੀ ਗਈ। ਅਸੀਂ ਐਜ਼ ਏ ਨੇਸ਼ਨ ਇੱਕ ਪ੍ਰਾਊਡ ਲੋਕ, ਅਸੀਂ ਜਿਹੜੇ ਆ ਅਸਮਾਨਾਂ 'ਚ ਉੱਡਣ ਵਾਲੇ, ਅਸੀਂ ਗੀਟੇ ਖੇਡ ਰਹੇ ਹਾਂ ਜਾਂ ਬੰਟੇ ਖੇਡ ਰਹੇ ਹਾਂ ਧਰਤੀ ਦੇ ਉੱਤੇ, ਉਸ ਦੇ ਉੱਤੇ ਰੀਂਗ ਰਹੇ। ਔਰ ਇਹੀ ਗੱਲ ਮੈਨੂੰ ਪਾਕਿਸਤਾਨ ਦੇ ਹਵਾਲੇ ਨਾਲ ਵੀ ਨਜ਼ਰ ਆਉਂਦੀ ਹੈ ਵੀ ਸਿਆਣੇ ਬਿਆਣੇ ਲੋਕ, ਉਹਨਾਂ ਨੂੰ ਨਜ਼ਰ ਨਹੀਂ ਆ ਰਿਹਾ ਵੀ ਚੈਲੰਜਸ ਕੀ ਨੇ, ਕਿਸ ਲੈਵਲ ਦੇ ਉੱਤੇ ਨੇਸ਼ਨ ਔਰ ਦੂਸਰਾ। ਲੇਕਿਨ ਅਸੀਂ ਫਿਰ ਵੀ ਕੋਈ ਸੁਣੇ ਜਾਂ ਨਾ ਸੁਣੇ, ਅਸੀਂ ਤਾਂ ਆਪਣਾ ਫਰਜ਼ ਅਦਾ ਕੀਤਾ। ਔਰ ਮੈਂ ਜਿਵੇਂ ਕਿਹਾ ਵੀ ਸਾਡੇ ਬਹੁਤ ਸਾਰੇ ਭੈਣਾਂ ਭਰਾਵਾਂ ਨੇ ਐਪਰੀਸ਼ੀਏਟ ਕੀਤਾ। ਔਰ ਮੈਨੂੰ ਚੰਗਾ ਲੱਗਦਾ ਜਦੋਂ ਕਹਿੰਦੇ ਨੇ ਕਿ ਭਾਈ ਅਸੀਂ ਤੁਹਾਡੀਆਂ ਜੈਨੂਇਨ ਫੀਲਿੰਗਸ ਨੂੰ ਸਮਝਦੇ ਹਾਂ। ਔਰ ਚਲੋ ਬਾਕੀ ਤਾਂ ਉੱਥੇ ਸਿਆਸੀ ਧਿਰਾਂ ਨੇ ਡਿਸਾਈਡ ਕਰਨਾ, ਪਰ ਸਾਡਾ ਇੰਨਾ ਕੁ ਕੰਸਰਨ ਹੈ ਕਿ ਜਮਹੂਰੀ ਅੰਦਾਜ਼ ਦੇ ਵਿੱਚ ਜਿਹੜਾ ਇਹ ਸਾਰੇ ਨੂੰ ਟੈਕਲ ਜਾਂ ਹੈਂਡਲ ਕਰਨਾ ਚਾਹੀਦਾ। ਬਿਲਕੁਲ। ਅਫਗਾਨਿਸਤਾਨ, ਕਿਉਂਕਿ ਉਹ ਹਮੇਸ਼ਾ ਹੀ ਅਫਗਾਨਿਸਤਾਨ ਉਸ ਖਿੱਤੇ ਲਈ ਨਹੀਂ, ਇੰਟਰਨੈਸ਼ਨਲੀ ਜਿਹੜੀ ਉਸ ਦੀ ਅਹਿਮੀਅਤ ਹੈ। ਔਰ ਇਸ ਗੱਲ ਦਾ ਵੀ ਧਿਆਨ ਰਿਹਾ ਕਿ ਜਦੋਂ ਦਾ ਯੂਕਰੇਨ ਕ੍ਰਾਈਸਿਸ ਸਾਹਮਣੇ ਆਇਆ, ਅਫਗਾਨ ਲੋਕ ਕਿਸ ਹਾਲਤ 'ਚੋਂ ਗੁਜ਼ਰ ਰਹੇ ਨੇ, ਉਹਨਾਂ ਦੀ ਇਕਨੋਮੀ ਔਰ ਦੂਸਰਾ ਜਿਹੜਾ ਉਹ ਕਿਸ ਤਰ੍ਹਾਂ ਹੈ ਜਿਹੜੀ ਪ੍ਰਭਾਵਿਤ ਉਸ ਤੋਂ ਦੁਨੀਆ ਦਾ ਵੀ ਧਿਆਨ ਹਟ ਗਿਆ। ਔਰ ਇਹ ਵੀ ਲੱਗਦਾ ਹੈ ਕਿ ਭਾਈ ਅਫਗਾਨਿਸਤਾਨ ਦੇ ਜਿਹੜੇ ਹਾਕਮ ਨੇ ਸਾਡੇ ਤਾਲਿਬਾਨ, ਉਹਨਾਂ ਨੂੰ ਵੀ ਕੋਈ ਇਹ ਨਹੀਂ ਹੈ ਵੀ ਉਹਨਾਂ ਦੇ ਆਪਣੇ ਲੋਕਾਂ ਦਾ ਕੀ ਹਾਲ ਹੈ, ਇਕਨੋਮੀ ਦਾ ਕੀ ਹਾਲ ਹੈ। ਉਹਨਾਂ ਨੇ ਵੀ ਉਹ ਨੰਨਾ ਇੱਕ ਜਿਹੜਾ ਫੜਿਆ ਹੋਇਆ ਹੈ। ਹੁਣ ਜਿਹੜੇ 2 ਫੈਸਲੇ ਨਾ 2-3 ਦਿਨਾਂ 'ਚ ਉਹਨਾਂ ਦੀ ਹਕੂਮਤ ਦੇ ਸਾਹਮਣੇ ਆਏ ਕਿ ਇਹ ਸੀ ਪਿਛਲੇ ਹਫਤੇ ਹਾਈ ਸਕੂਲ ਜਿਹੜੇ ਬੱਚਿਆਂ ਦੀ ਐਜੂਕੇਸ਼ਨ ਦੇ ਉਹ ਖੁੱਲ੍ਹਣੇ ਸੀ, ਪਰ ਪਤਾ ਨਹੀਂ ਉਹਨਾਂ ਦੇ ਹੁਣ, ਕਿਉਂਕਿ ਜਦੋਂ ਤੁਸੀਂ ਇੱਕ ਵਾਰ ਮਜ਼ਹਬ ਦੇ ਨਾਂ 'ਤੇ ਇੱਕ ਇਸ ਕਿਸਮ ਦੀ ਲੰਬਾ ਵਕਤ ਲੜਾਈ ਲੜੀ ਹੋਏ ਤਾਂ ਕਈ ਵਾਰ ਤੁਸੀਂ ਉੱਤੇ ਫੈਸਲਾ ਕਰੋ ਵੀ ਲੋਕਲ ਤੁਹਾਡਾ ਕਾਡਰ ਨਹੀਂ ਮੰਨ ਰਿਹਾ ਹੁੰਦਾ। ਸੋ ਉਹ ਉਹਨਾਂ ਨੇ ਅਜੇ ਜੰਦੇ ਲੱਗੇ ਰਹਿਣ ਦੀ ਗੱਲ ਹੀ ਕੀਤੀ ਹੈ ਵੀ ਪ੍ਰਾਇਮਰੀ ਤੱਕ ਉਹ ਪੜ੍ਹਨਗੇ, ਫਿਰ ਕਾਲਜ ਯੂਨੀਵਰਸਿਟੀ, ਵਿਚਕਾਰ ਕੋਈ ਨਹੀਂ। ਤੇ ਜੇ ਵਿਚਕਾਰ ਕੋਈ ਨਹੀਂ ਹੋਏਗਾ ਤੇ ਉਹ ਕਿਵੇਂ ਜਾਣਗੇ ਕਾਲਜਾਂ ਯੂਨੀਵਰਸਿਟੀਆਂ 'ਚ। ਹਾਲਾਂਕਿ ਬਹੁਤਿਆਂ ਨੂੰ ਲੱਗੇਗਾ, ਪਰ ਮੈਨੂੰ ਇਹ ਲੱਗਦਾ ਵੀ ਜਦੋਂ ਤੁਸੀਂ ਇਸ ਕਿਸਮ ਦੇ ਪ੍ਰੈਸ਼ਰ 'ਚੋਂ ਗੁਜ਼ਰ ਰਹੇ ਹੋ ਫਿਰ ਤੁਹਾਨੂੰ ਵੀ ਇਹ ਦੇਖਣਾ ਚਾਹੀਦਾ ਹੈ। ਔਰ ਹਾਲਾਂ ਸਾਊਦੀ ਅਰੇਬੀਆ ਵਰਗਾ ਮੁਲਕ ਜਿੱਥੇ ਸ਼ਰਅ ਕਾਨੂੰਨ ਸਭ ਤੋਂ ਪਹਿਲਾਂ ਲਾਗੂ ਰਿਹਾ, ਉਹਨਾਂ ਦੇ ਵੀ ਕਾਫੀ ਸਟ੍ਰਿਕਟ ਸੀ, ਔਰਤਾਂ ਪ੍ਰਤੀ ਡਰਾਈਵ ਨਹੀਂ ਸੀ ਕਰ ਸਕਦੀਆਂ ਜਾਂ ਦੂਜਾ। ਪਰ ਜੇ ਉਹਨਾਂ ਨੇ ਉਹਨੂੰ ਓਵਰ ਏ ਪੀਰੀਅਡ ਆਫ ਟਾਈਮ ਐਡਜਸਟ ਕੀਤਾ ਤਾਂ ਮੇਰਾ ਨਹੀਂ ਖਿਆਲ ਕਿ ਬਈ ਤਾਲਿਬਾਨ ਨੂੰ, ਪਰ ਉਹ ਉਹਨਾਂ ਨੇ ਕਿਹੜੀ ਸਾਡੀ ਗੱਲ ਸੁਣਨੀ ਜਾਂ ਸਮਝਣੀ ਹੈ। ਦੂਸਰਾ ਉਹਨਾਂ ਦਾ ਫੈਸਲਾ, ਤਾਲਿਬਾਨ ਬੈਨ ਅਫਗਾਨ ਵਿਮਨ ਫਲਾਈਂਗ ਅਲੋਨ ਇਨ ਲੇਟੈਸਟ ਸੈਟਬੈਕ ਔਨ ਰਾਈਟਸ, ਕਿ ਉਹ ਕੋਈ ਨਾ ਕੋਈ ਮਹਿਰਮ, ਕੋਈ ਸਾਥੀ, ਹਸਬੈਂਡ ਹੋਏ, ਭਰਾ ਹੋਏ, ਬਾਪ ਹੋਏ, ਉਸ ਤੋਂ ਬਿਨਾਂ ਇਕੱਲੀ ਔਰਤ ਜਹਾਜ਼ 'ਤੇ ਵੀ ਨਹੀਂ ਉੱਡ ਸਕਦੀ। ਹੁਣ ਇਹ ਮੈਂ ਇਹਦੇ ਤੇ ਕੀ ਕਵਾਂ, ਜਿੰਨਾ ਘੱਟ ਕਵਾਂ ਬਿਹਤਰ ਹੈ। ਪਰ ਮੈਂ ਸਮਝਦਾ ਵੀ ਇੱਕ ਪਾਸੇ ਇਸ ਕਿਸਮ ਦੇ ਕ੍ਰਾਈਸਿਸ 'ਚੋਂ ਮੁਲਕ ਗੁਜ਼ਰ ਰਿਹਾ ਹੈ, ਵੈਸਟਰਨ ਮੁਲਕਾਂ ਦੀ, ਦੂਸਰਿਆਂ ਦੀ ਮਦਦ ਦੇ ਵੀ ਅਸੀਂ ਤਲਬਗਾਰ ਹੈ, ਲੇਕਿਨ ਦੂਸਰੇ ਪਾਸੇ ਅਸੀਂ ਆਪਣਾ ਜਿਹੜੀ ਆ ਉਹ ਜ਼ਿੱਦ ਵੀ ਪੁਗਾਣੀ ਹੈ ਤੇ ਇਹ ਕਿਸੇ ਪਾਸੇ ਗੱਲ ਜਾਂਦੀ ਨਹੀਂ। ਪਰ ਮੈਂ ਜਿਸ ਕਰਕੇ ਇਸ ਨਿਊਜ਼ ਨੂੰ ਡਿਸਕਸ ਕਰ ਰਿਹਾ ਕਿਉਂਕਿ ਪਿਛਲੇ ਦਿਨਾਂ 'ਚ ਚਾਈਨਾ ਦੇ ਫੋਰਨ ਮਿਨਿਸਟਰ ਜਿਹੜੇ ਨੇ ਉਹ ਇਸਲਾਮਾਬਾਦ OIC ਦੇ ਸੈਸ਼ਨ ਤੋਂ ਉੱਡੇ ਕਾਬਲ ਗਏ। ਕਾਬਲ ਉਹਨਾਂ ਦੇ ਫੋਰਨ ਮਿਨਿਸਟਰ ਨੂੰ ਮਿਲੇ ਤਾਲਿਬਾਨ ਹਕੂਮਤ ਦੇ, ਫਿਰ ਦਿੱਲੀ ਆਏ। ਦਿੱਲੀ ਵੀ ਉਹਨਾਂ ਨੇ ਘੂਰ-ਘਾਰ ਪਾ ਕੇ ਇੰਡੀਆ ਨੂੰ ਜਿਹੜਾ ਹੈ ਉਹ ਹੱਥ ਪੱਲਾ ਤੱਕ ਕੀ ਫੜਾਉਣਾ ਸੀ, ਕਿਉਂਕਿ 15 ਕਮਾਂਡਰ ਲੈਵਲ ਮੀਟਿੰਗਸ ਤਾਂ ਪਹਿਲਾਂ ਹੀ ਜਿਹੜੀਆਂ ਨੇ ਉਹਨਾਂ 'ਚੋਂ ਕੁਛ ਨਹੀਂ ਨਿਕਲਿਆ। ਪਰ ਹੁਣ ਜਿਹੜੇ ਕਰਕੇ ਇਹ ਖਬਰ ਹੈ ਕਿ ਚਾਈਨਾ ਨੇ ਆਉਂਦੇ ਵੈਨਸਡੇ ਥਰਸਡੇ 2 ਦਿਨ ਬਾਅਦ ਜਿਹੜਾ ਹੈ ਅਫਗਾਨਿਸਤਾਨ ਔਰ ਉਹਦੇ ਨਾਲ ਲੱਗਦੇ ਮੁਲਕਾਂ ਦੇ ਫੋਰਨ ਮਿਨਿਸਟਰਸ ਦੀ ਬੀਜਿੰਗ ਦੇ ਵਿੱਚ ਜਿਹੜੀ ਹੈ ਉਹ ਕਾਨਫਰੰਸ ਸੱਦੀ ਹੈ, ਜਿਹਨੂੰ ਉਹ ਚੇਅਰ ਕਰੇਗਾ ਚਾਈਨਾ। ਪਹਿਲੀ ਜਿਹੜੀ ਹੈ ਉਹ ਵਰਚੁਅਲ ਵੀ ਹੋਈ ਸੀ, ਪਾਕਿਸਤਾਨ ਨੇ ਚੇਅਰ ਕੀਤੀ।
ਔਰ ਉਹਦੇ 'ਚ ਜਿਹੜੇ ਉਹਨਾਂ ਨੇ ਅਫਗਾਨਿਸਤਾਨ ਦੇ ਨੇਬਰਿੰਗ ਮੁਲਕ ਮੰਨੇ ਨੇ ਜਿਨ੍ਹਾਂ ਨੂੰ ਸੱਦਿਆ, ਉਹਨਾਂ 'ਚ ਪਾਕਿਸਤਾਨ, ਈਰਾਨ, ਤਾਜ਼ਿਕਸਤਾਨ, ਤੁਰਕਮਾਨਿਸਤਾਨ, ਉਜ਼ਬੇਕਿਸਤਾਨ, ਪਰ ਨਾਲ ਰਸ਼ੀਆ ਵੀ। ਹੁਣ ਇਸ ਸਾਰੇ 'ਚ ਇੰਡੀਆ ਨੂੰ ਇਨਵੀਟੇਸ਼ਨ ਨਹੀਂ ਦਿੱਤਾ ਗਿਆ, ਪਹਿਲਾਂ ਵੀ ਨਹੀਂ ਸੀ ਜਿਹੜਾ ਇਸਲਾਮਾਬਾਦ 'ਚ ਹੋਇਆ। ਹੁਣ ਇਹ ਇੰਡੀਆ ਜਿਹੜਾ ਆਪਣੇ ਆਪ ਨੂੰ ਇਹ ਸਮਝਦਾ ਹੈ ਕਿ ਵੀ ਦੇਖੋ ਅਫਗਾਨਿਸਤਾਨ ਦੇ ਵਿੱਚ ਤਾਂ ਅਸੀਂ ਇੰਨੀ ਇਨਵੈਸਟਮੈਂਟ ਕੀਤੀ, 20 ਸਾਲ ਕਿੰਨਾ ਕੀ ਕੀਤਾ ਕੀ ਨਹੀਂ ਕੀਤਾ, ਲੇਕਿਨ ਚਾਈਨਾ ਨੇ ਇਸ ਗੱਲ ਨੂੰ ਫੇਰ ਵਾਜ਼ਿਆ ਕਰ ਦਿੱਤਾ ਹੈ ਕਿ ਅਫਗਾਨਿਸਤਾਨ ਦੇ ਮੁਸਤਕਬਲ 'ਚ ਜਿਹੜੇ ਸਥਾਨ ਨਾਲ ਲੱਗਦੇ ਨੇ ਉਹਨਾਂ ਦਾ ਰੋਲ ਹੈ ਔਰ ਰਸ਼ੀਆ ਦਾ ਵੀ ਰੋਲ ਹੋ ਸਕਦਾ ਹੈ, ਲੇਕਿਨ ਇੰਡੀਆ ਦਾ ਕੋਈ ਰੋਲ ਨਹੀਂ ਹੈ। ਸੋ ਇਸ ਨੂੰ ਅਸੀਂ ਕਹਿੰਦੇ ਹਾਂ ਕਿ ਕਿਕਡ ਆਊਟ, ਕਿਉਂਕਿ ਇਹ ਹੋ ਸਕਦਾ ਹੈ ਜਦੋਂ ਦਿੱਲੀ ਵਿਜ਼ਿਟ ਦੇ ਵੇਲੇ ਅਫਗਾਨਿਸਤਾਨ ਵੀ ਡਿਸਕਸ ਹੋਇਆ, ਯੂਕਰੇਨ ਵੀ ਡਿਸਕਸ ਹੋਇਆ, ਅਫਗਾਨਿਸਤਾਨ ਵੀ ਹੋਇਆ, ਜ਼ਾਹਰ ਹੈ ਕਸ਼ਮੀਰ ਦੇ ਮੁੱਦੇ ਤੇ ਤਾਂ OIC ਦੀ ਕਾਨਫਰੰਸ ਚਾਈਨਾ ਨੇ ਬੜਾ ਕਲੀਅਰਲੀ ਕਿਹਾ ਵੀ ਜਿਹੜਾ ਪਾਕਿਸਤਾਨ ਦਾ ਸਟੈਂਡ ਔਰ ਬਾਕੀ ਅਸੀਂ ਉਹਦੇ ਨਾਲ ਖੜੇ ਹਾਂ, ਰਾਈਟ ਆਫ ਸੈਲਫ ਡਿਟਰਮੀਨੇਸ਼ਨ। ਸੋ ਇਹਦੇ ਤੇ ਉਹਨਾਂ ਨੂੰ ਬਹੁਤ ਮਿਰਚਾਂ ਲੱਗੀਆਂ, ਉਹਨਾਂ ਨੇ ਫੌਰਨ ਉਹਨਾਂ ਦੀ ਐਕਸਟਰਨਲ ਅਫੇਅਰਸ ਮਿਨਿਸਟਰੀ ਨੇ ਉਸ ਦੇ ਉੱਤੇ ਰਿਬਟਲ ਦਿੱਤੀ ਸੀ ਕਿ ਵੀ ਇਹ ਸਾਡਾ ਅੰਦਰੂਨੀ ਮਾਮਲਾ ਹੈ ਔਰ ਇਹ ਉਹ ਹੈ, ਲੇਕਿਨ ਚਾਈਨਾ ਤਾਂ ਕੰਸਿਸਟੈਂਟ ਹੈ ਇਸ ਪੋਜੀਸ਼ਨ ਦੇ ਉੱਤੇ। ਔਰ ਇਸ ਦੇ ਉੱਤੇ ਜਿਹੜੀ ਮੇਨ ਇਹੀ ਹੈ ਕਿ ਅਫਗਾਨ ਸਿਚੁਏਸ਼ਨ ਇਜ਼ ਨਾਓ ਇਨ ਕ੍ਰਿਟੀਕਲ ਟ੍ਰਾਂਜੀਸ਼ਨ from chaos to order, with Afghan people facing multiple challenges from within and outside that need to be addressed with more support and help from others. ਇਹ ਚਾਈਨਾ ਦੀ ਫੋਰਨ ਮਿਨਿਸਟਰੀ ਦੇ ਸਪੋਕਸਪਰਸਨ ਵੈਂਗ ਵੈਨਬਿਨ ਨੇ ਕਿਹਾ ਕਿ ਵੀ ਇਹ ਜਿਹੜਾ ਉੱਥੇ ਕ੍ਰਿਟੀਕਲ ਸਿਚੁਏਸ਼ਨ ਹੈ ਔਰ ਅਸੀਂ ਬਾਈ ਹੋਸਟਿੰਗ ਦਾ 3rd ਫੋਰਨ ਮਿਨਿਸਟਰਸ ਮੀਟਿੰਗ among the neighboring countries of Afghanistan, China looks forward to pooling more consensus on the Afghan issue from neighboring countries, discussing ways to jointly stabilize the Afghan situation and support and help the Afghan people and share our voice with the rest of international community as neighbors of Afghanistan. So ਜ਼ਾਹਰ ਹੈ ਕਿ ਵੀ ਇਹ ਚਾਈਨਾ ਨੇ, ਕਿਉਂਕਿ ਇਸ ਤੋਂ ਪਹਿਲਾਂ ਰਸ਼ੀਆ ਵੀ ਇਨਵੋਲਵ ਹੈ, ਪਾਕਿਸਤਾਨ ਤਾਂ ਹੈ ਹੀ ਹੈ, ਲੇਕਿਨ ਇੰਡੀਆ ਨੂੰ ਇਸ ਤੋਂ ਬਾਹਰ ਰੱਖਣਾ ਇਹ ਅਗੇਨ ਮੈਸੇਜ ਹੈ ਇਹਨਾਂ ਦੇ ਲਈ ਕਿ ਵੀ ਤੁਸੀਂ ਅਫਗਾਨਿਸਤਾਨ ਦੇ ਕੁਛ ਨਹੀਂ ਲੱਗਦੇ, ਤੁਸੀਂ ਤਾਂ ਦਾਦੇ ਬਣ ਕੇ ਬੈਠੇ ਸੀ ਕਿ ਜੀ ਅਸੀਂ ਸਾਡੇ ਬਿਨਾਂ ਉੱਥੇ ਕੋਈ ਸੋਲੂਸ਼ਨ। ਈਵਨ ਟਰੰਪ ਨਾਲ ਵੀ ਜਿਹੜੀ ਇਹਨਾਂ ਨੇ ਨਾਰਾਜ਼ਗੀ ਸ਼ੁਰੂ 'ਚ ਦਿਖਾਈ ਕਿ ਜੀ ਇਹ ਕਿਵੇਂ ਹੋ ਸਕਦਾ ਹੈ ਵੀ ਟਰੰਪ ਨੇ ਤਾਲਿਬਾਨ ਦੇ ਨਾਲ ਗੱਲਬਾਤ ਇਨੀਸ਼ੀਏਟ ਕੀਤੀ, ਸਾਨੂੰ ਦੱਸਿਆ ਤੱਕ ਨਹੀਂ, ਸਾਨੂੰ ਪੁੱਛਿਆ ਵੀ ਨਹੀਂ, ਪੁੱਛਿਆ ਤਾਂ ਹੈ ਹੀ ਨਹੀਂ ਸੀ, ਦੱਸਿਆ ਵੀ ਨਹੀਂ। ਔਰ ਅਸੀਂ ਕਨਕਲੂਜਨ 'ਚ ਜਿਵੇਂ ਫੈਸਲਾ ਕੀਤਾ ਹੋਇਆ ਕਿ ਅਸੀਂ ਜਿਹੜਾ ਰੂਹਾਨੀ ਵਿਚਾਰ ਹੈ ਉਹਨੂੰ ਮਾਈਨਸ ਨਹੀਂ ਕਰਨਾ। ਅੱਜ ਅਸੀਂ ਤੀਸਰੇ ਪਾਤਸ਼ਾਹ ਦਾ ਸ਼ਬਦ ਸ੍ਰੀ ਰਾਗ ਦੇ ਵਿੱਚ ਡਿਸਕਸ ਕਰ ਰਹੇ ਔਰ ਅੰਮ੍ਰਿਤ ਛੋੜ ਵਿਖਿਆ ਲੋਭਾਣੇ, ਸੇਵਾ ਕਰਹਿ ਵਿਡਾਣੀ, ਆਪਣਾ ਧਰਮ ਗਵਾਵੇਂ, ਬੁਝੈ ਨਾਹੀ ਅੰਧਨ ਦੁਖ ਵਿਹਾਣੀ, ਮਨਮੁਖ ਅੰਧ ਨ ਚੇਤ ਹੀ, ਡੂਬ ਮੂਏ ਬਿਨ ਪਾਣੀ, ਮਨ ਰੇ ਸਦਾ ਭਜੋ ਹਰ ਸ਼ਰਣਾਈ, ਗੁਰ ਕਾ ਸ਼ਬਦ ਅੰਤਰ ਵਸੈ, ਤਾਂ ਹਰ ਵਿਸਰ ਨਾ ਜਾਈ ਰਹਾਓ। ਰਹਾਓ ਤੋਂ ਅਸੀਂ ਗੱਲ ਸ਼ੁਰੂ ਕਰਦੇ ਹਾਂ। ਹੇ ਮੇਰੇ ਮਨ ਰੇ ਸਦਾ ਭਜੋ ਹਰ ਸ਼ਰਣਾਈ, ਕਿ ਰੱਬ ਦੀ ਸ਼ਰਨ ਦੇ ਵਿੱਚ, ਰੱਬ ਦੀ ਰੈਫਿਊਜ ਦੇ ਵਿੱਚ ਆਪਣੇ ਮਨ ਨੂੰ ਲੈ। ਔਰ ਰੱਬ ਦਾ ਰੈਫਿਊਜ ਇਹੀ ਹੈ ਕਿ ਰੱਬ ਦੀ ਇਬਾਦਤ, ਰੱਬ ਦੀ ਯਾਦ, ਰੱਬ ਦੇ ਨਾਲ ਜੁੜੇ ਰਹਿਣਾ। ਔਰ ਜਦੋਂ ਇਹ ਤੁਹਾਡੇ ਅੰਦਰ ਰੱਬ ਦੀ ਯਾਦ ਵਸਦੀ ਹੈ, ਇਹ ਸ਼ਬਦ ਵਸਦਾ ਹੈ, ਹਰ ਵਿਸਰ ਨਾ ਜਾਏ, ਫਿਰ ਰੱਬ ਭੁੱਲਦਾ ਨਹੀਂ ਹੈ। ਇਨਫੈਕਟ ਯਾਦ ਤੁਸੀਂ ਉਸੇ ਚੀਜ਼ ਨੂੰ ਕਰਦੇ ਹੋ ਜਿਹਦੇ ਭੁੱਲਣ ਦਾ ਅੰਦੇਸ਼ਾ ਹੁੰਦਾ ਹੈ। ਤੇ ਜਦੋਂ ਅਸੀਂ ਵਾਹਿਗੁਰੂ ਵਾਹਿਗੁਰੂ ਜਾਂ ਰਾਮ ਰਾਮ ਜਾਂ ਅੱਲਾ ਅੱਲਾ ਜੋ ਵੀ ਕਿਸੇ ਦਾ ਆਪਣਾ ਮਜ਼ਹਬੀ ਲਫ਼ਜ਼ ਹੈ ਇਹ ਕਹਿੰਦੇ ਹੈ, ਇਹ ਇਨਫੈਕਟ ਯਾਦ ਦਹਾਨੀ ਹੁੰਦੀ ਹੈ ਕਿ ਮੈਂ ਆਜ਼ਾਦ ਨਹੀਂ ਹੈ, ਮੈਂ ਉਸ ਵੱਡੀ ਉਸ ਕਾਇਨਾਤ ਦਾ ਇੱਕ ਛੋਟਾ ਜਿਹਾ ਹਿੱਸਾ ਹੈ ਜਿਸ ਨੂੰ ਬਣਾਉਣ ਵਾਲਾ ਵਾਹਿਗੁਰੂ ਹੈ। ਔਰ ਫਿਰ ਤੁਸੀਂ ਵਾਹਿਗੁਰੂ ਦੇ ਗੁਣਾਂ ਵੱਲ ਦੇਖਦੇ ਹੋ, ਫਿਰ ਤੁਸੀਂ ਆਪਣੇ ਮਨ ਨੂੰ ਕਹਿੰਦੇ ਹੋ ਕਿ ਭਾਈ ਮੈਂ ਰੱਬ ਦਾ ਬੱਚਾ ਬੱਚੀ ਹੈ ਤੇ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਕਿ ਬਈ ਅਸੀਂ ਰੱਬ ਦੇ ਵਾਲੇ ਗੁਣਾਂ ਨੂੰ ਰੱਖਣਾ। ਸੋ ਗੁਰੂ ਸਾਹਿਬ ਨੇ ਇਹੀ ਯਾਦ ਦਹਾਨੀ ਕਰਵਾਈ ਕਿ ਭਾਈ ਜਦੋਂ ਰੱਬ ਦੀ ਯਾਦ ਅੰਦਰ ਵਸਦੀ ਹੈ ਫਿਰ ਰੱਬ ਭੁੱਲਦਾ ਨਹੀਂ ਹੈ। ਪਰ ਦੁਨੀਆ ਦਾ ਜਿਹੜਾ ਕਸ਼ਿਸ਼ ਹੈ, ਦੁਨੀਆ ਦੇ ਵਿੱਚ ਜਿਹੜੀ ਪਕੜ ਹੈ, ਅੰਮ੍ਰਿਤ ਛੋੜ ਵਿਖਿਆ ਲੋਭਾਣੇ, ਸੇਵਾ ਕਰੇ ਵਡਾਣੀ, ਕਿ ਅਸੀਂ ਅੰਮ੍ਰਿਤ ਜਿਹੜਾ ਜ਼ਿੰਦਗੀ ਦਿੰਦਾ ਹੈ
ਉਸ ਨੂੰ ਛੱਡ ਕੇ ਉਸ ਜ਼ਹਿਰ ਦੇ ਮਗਰ ਲੱਗਦੇ ਆ ਜਿਹੜਾ ਜ਼ਿੰਦਗੀ ਖਤਮ ਕਰਦਾ ਹੈ। ਬਿਲਕੁਲ। ਅੰਮ੍ਰਿਤ ਛੋੜ ਵਿਖਿਆ ਲੋਬਾਣੇ ਸੀ, ਜ਼ਹਿਰ ਦੀ ਉਸ ਟੈਂਪਟੇਸ਼ਨ ਦੇ ਵਿੱਚ ਫਸਦੇ ਆ। ਸੇਵਾ ਕਰੇ ਅਸੀਂ ਰੱਬ ਦੀ ਯਾਦ ਜਾਂ ਸੇਵਾ ਜੁੜਨ ਦੀ ਥਾਂ ਮਾਇਆ ਧਾਰੀ ਔਰ ਉਸ ਕਿਸਮ ਦੀਆਂ ਰੁਚੀਆਂ ਦੇ ਵਿੱਚ ਦੂਸਰੇ ਪਾਸੇ ਲੱਗਦੇ ਆ। ਆਪਣਾ ਧਰਮ ਗਵਾਵੇਂ ਬੂਝੈ ਨਾ। ਸਾਨੂੰ ਇਸ ਸਮਝ ਹੀ ਨਹੀਂ ਆ ਰਹੀ ਹੁੰਦੀ ਕਿ ਅਸੀਂ ਆਪਣਾ ਧਰਮ ਕਰਮ ਛੱਡ ਕੇ ਕਿੱਥੇ ਫਸੇ ਹੋਏ ਹਾਂ, ਤੇ ਜਿੱਥੇ ਅਸੀਂ ਜਾ ਕੇ ਫਸਦੇ ਹਾਂ ਮਾਇਆ ਦੇ ਗੇੜ 'ਚ, ਅਨਦਿਨ ਦੁੱਖ ਵਿਹਾਣੀ। ਫਿਰ ਉਹਦੇ ਚੋਂ ਦਿਨ ਰਾਤ ਦੁੱਖ ਤੋਂ ਬਿਨਾਂ ਹੋਰ ਕੁਛ ਨਹੀਂ ਨਿਕਲਦਾ ਹੈ। ਇਹੋ ਸਰੀਰ ਮਾਇਆ ਕਾ ਪੁਤਲਾ, ਵਿੱਚ ਹਉਮੈ ਦੁਸ਼ਟੀ ਪਾਈ। ਆਵਣ ਜਾਣਾ ਜੰਮਣ ਮਰਨਾ, ਮਨਮੁਖ ਪਤ ਗਵਾਈ। ਸਤਿਗੁਰ ਸੇਵ ਸਦਾ ਸੁਖ ਪਾਇਆ, ਜੋਤੀ ਜੋਤ ਮਲਾਈ। ਗੁਰੂ ਸਾਹਿਬ ਇਹ ਯਾਦ ਦਹਾਨੀ ਕਰਵਾਉਂਦੇ ਨੇ ਕਿ ਇਹ ਸਰੀਰ 5 ਤੱਤਾਂ ਦਾ ਬਣਿਆ ਹੋਇਆ, ਮਾਇਆ ਦਾ ਪੁਤਲਾ ਰੱਬ ਨੇ ਬਣਾਇਆ, ਪਰ ਵਿੱਚ ਹਉਮੈ ਰੱਖੀ ਹੋਈ ਹੈ, ਅਨਾਹ ਹੈ, ਈਗੋ ਹੈ। ਇਹ ਦੁਸ਼ਟ ਬਣ ਕੇ ਸਾਡੇ ਅੰਦਰ ਹੈ, ਕਿਉਂਕਿ ਸਾਡੀ ਅਨਾਹ ਔਰ ਹਉਮੈ ਸਾਨੂੰ ਰੱਬ ਦੇ ਨਾਲ ਮਿਲਣ ਨਹੀਂ ਦਿੰਦੀ। ਇਹ ਦੁਸ਼ਟ ਵਾਂਗ ਹੈ। ਆਵਣ ਜਾਣਾ ਜੰਮਣ ਮਰਨਾ, ਮਨਮੁਖ ਪਤ ਗਵਾਈ। ਤੇ ਕਿਉਂਕਿ ਮੈਜੋਰਿਟੀ ਜਿਹੜੇ ਮਨ ਦੇ ਮਗਰ ਲੱਗਦੇ ਨੇ ਉਸ ਅਨਾਹ ਦੇ ਵਿੱਚ ਜਿਉਂਦੇ ਨੇ, ਇਸ ਲਈ ਉਹ ਜਨਮ ਮਰਨ ਦੇ ਚੱਕਰ ਦੇ ਵਿੱਚ ਫਸ ਜਾਂਦੇ ਨੇ ਔਰ ਬੇਪਤ ਹੁੰਦੇ ਨੇ ਰੱਬ ਦੀ ਦਰਗਾਹ ਦੇ ਵਿੱਚ। ਸਤਿਗੁਰ ਸੇਵ ਸਦਾ ਸੁਖ ਪਾਇਆ, ਜੋਤੀ ਜੋਤ ਮਲਾਈ। ਜੇ ਅਸੀਂ ਰੱਬ ਦੀ ਯਾਦ ਦੇ ਵਿੱਚ, ਖਲਕਤ ਦੀ ਸੇਵਾ ਦੇ ਵਿੱਚ, ਸਤਿਗੁਰੂ ਦੀ ਸੇਵਾ ਦੇ ਵਿੱਚ, ਇਹੀ ਖਲਕਤ ਦੀ ਸੇਵਾ ਹੈ, ਆਪਣੇ ਆਪ ਨੂੰ ਅਸੀਂ ਲਾਉਂਦੇ ਤੇ ਫਿਰ ਅਸੀਂ ਉਸ ਰੱਬ ਦੀ ਦਰਗਾਹ ਦੇ ਵਿੱਚ ਪਤਵਾਨ ਹੁੰਦੇ ਆ, ਪਤਵੰਤੇ ਹੁੰਦੇ ਆ। ਸਤਿਗੁਰ ਕੀ ਸੇਵਾ ਅਥ ਸੁਖਾੜੀ, ਜੋ ਇੱਛੇ ਸੋ ਫਲ ਪਾਏ। ਜਤ ਸਤ ਤਪ ਪਵਿੱਤ ਸਰੀਰਾ, ਹਰ ਹਰ ਮਨ ਵਸਾਏ। ਸਦਾ ਆਨੰਦ ਰਹਿ ਦਿਨ ਰਾਤੀ, ਮਿਲ ਪ੍ਰੀਤਮ ਸੁਖ ਪਾਏ। ਗੁਰੂ ਸਾਹਿਬ ਕਹਿੰਦੇ ਨੇ ਕਿ ਅੰਦਰ ਜੇ ਤੁਹਾਡੇ ਭਾਵ ਹੈ ਕਿ ਤੁਸੀਂ ਇਸ ਰਸਤੇ ਤੇ ਤੁਰਨਾ, ਤੇ ਫਿਰ ਰੱਬ ਦੇ ਰਸਤੇ ਤੇ ਤੁਰਨਾ ਕੋਈ ਫਿਰ ਔਖਾ ਨਹੀਂ ਰਹਿ ਜਾਂਦਾ। ਸਤਿਗੁਰ ਕੀ ਸੇਵਾ ਅਤ ਸੁਖਾਲੀ, ਫਿਰ ਇਹ ਸੁਖਾਲੀ ਹੋ ਜਾਂਦੀ। ਇਸ ਲਈ ਜਿਹਨੂੰ ਭਾਈ ਗੁਰਦਾਸ ਜੀ ਨੇ ਕਿਹਾ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਕਿ ਜਦੋਂ ਤੁਸੀਂ ਇੱਕ ਕਦਮ ਤੁਰਦੇ ਹੋ ਤੇ ਫਿਰ ਰੱਬ ਇੰਨਾ ਕੁ ਦਇਆਵਾਨ ਹੈ, ਗੁਰੂ ਇੰਨਾ ਕੁ ਮਿਹਰਬਾਨ ਹੈ, ਉਹ ਅੱਗੋਂ ਤੁਹਾਨੂੰ ਲੈਣ ਆਉਂਦੇ ਨੇ। ਮਤਲਬ ਇਹ ਹੈ ਕਿ ਉਹ ਫਿਰ ਤੁਹਾਡੇ ਅੰਦਰ ਵਸਦੇ ਨੇ, ਤੁਹਾਨੂੰ ਹਿੰਮਤ ਦਿੰਦੇ ਨੇ। ਔਰ ਉਸ ਦਾ ਇਹ ਹੁੰਦਾ ਕਿ ਜਦੋਂ ਤੁਸੀਂ ਰੱਬ ਵੱਲ ਤੁਰਦੇ ਹੋ, ਜੋ ਇੱਛੇ ਸੋ ਫਲ ਪਾਏ। ਬਹੁਤੇ ਜਦੋਂ ਇੱਦਾਂ ਦੀ ਤੁਕ ਨੂੰ ਪੜ੍ਹਦੇ ਨੇ, ਉਹਨਾਂ ਨੂੰ ਲੱਗਦਾ ਅੱਛਾ ਮੈਂ ਜੋ ਚਾਹਾਂਗਾ ਮਿਲੇਗਾ। ਫਿਰ ਇਹ ਵੀ ਯਾਦ ਦਹਾਨੀ ਕਰਵਾਈ ਹੈ ਕਿ ਜਿਹਨੂੰ ਰੱਬ ਦਾ ਪਿਆਰ ਮਿਲ ਜਾਂਦਾ, ਉਹ ਤਾਂ ਰੱਬ ਤੋਂ ਬਿਨਾਂ ਕੁਝ ਮੰਗਦਾ ਹੀ ਨਹੀਂ ਹੈ। ਉਹ ਤਾਂ ਇਹ ਕਹਿੰਦਾ ਹੈ ਵੀ ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਦੇ ਦੁੱਖ ਦੇ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ। ਸੋ ਜਤ ਸਤ ਤਪ ਪਵਿੱਤ ਸਰੀਰਾ, ਹਰ ਹਰ ਮਨ ਵਸਾਏ। ਉਹਦੇ ਅੰਦਰ ਡਿਸਪਲਨ ਹੈ, ਉਹ ਸੱਚ ਤੇ ਤੁਰਦਾ ਹੈ, ਉਹ ਜੀਵਨ ਨੂੰ ਇੱਕ ਜਿਹੜਾ ਨਿਯਮਬੱਧ ਕਰਦਾ ਹੈ। ਉਸ ਦਾ ਸਰੀਰ ਜਿਹੜਾ ਰੱਬ ਦੀ ਯਾਦ ਨਾਲ ਹਮੇਸ਼ਾ ਪਵਿੱਤਰ ਰਹਿੰਦਾ, ਕਿਉਂਕਿ ਹਮੇਸ਼ਾ ਰੱਬ ਵਸਦਾ ਹੈ। ਸਦਾ ਆਨੰਦ ਰਹਿ ਦਿਨ ਰਾਤੀ, ਹਮੇਸ਼ਾ ਦਿਨ ਰਾਤ ਉਹ ਆਨੰਦ 'ਚ ਰਹਿੰਦਾ ਹੈ, ਕਿਉਂਕਿ ਮਿਲ ਪ੍ਰੀਤਮ ਸੁਖ ਪਾਏ। ਤੇ ਅਖੀਰਲਾ ਬੰਦ ਜਿਹੜਾ ਹੈ ਸਤਿਗੁਰ ਦਾ ਹੈ, ਜੋ ਸਤਿਗੁਰ ਕੀ ਸ਼ਰਨਾਗਤੀ, ਹਉ ਤਿਨ ਕਹਿ ਬਲ ਜਾਉ। ਦਰ ਸੱਚੈ ਸੱਚੀ ਵਡਿਆਈ, ਸਹਿਜੇ ਸੱਚ ਸਮਾਓ। ਨਾਨਕ ਨਦਰੀ ਪਾਈ ਹੈ, ਗੁਰਮੁਖ ਮੇਲ ਮਿਲਾਓ। ਤੀਸਰੇ ਨਾਨਕ ਗੁਰੂ ਅਮਰਦਾਸ ਫਰਮਾਉਂਦੇ ਨੇ ਕਿ ਜਿਹੜੇ ਅਕਾਲ ਪੁਰਖ ਦੀ, ਸਤਿਗੁਰੂ ਦੀ ਸ਼ਰਨ 'ਚ ਆ ਜਾਂਦੇ ਨੇ, ਮੈਂ ਉਹਨਾਂ ਤੋਂ ਬਰਿਹਾਰ ਹੈ। ਉਹ ਉਸ ਸੱਚੇ ਦਰ ਦੇ ਅੰਦਰ ਸੱਚੀ ਵਡਿਆਈ ਪਾਉਂਦੇ ਨੇ। ਉਹਨਾਂ ਦਾ ਜੀਵਨ ਸਾਰਾ ਸੱਚ ਦੇ ਵਿੱਚ ਹੀ ਸਮਾਇਆ ਹੁੰਦਾ। ਤੇ ਗੁਰੂ ਸਾਹਿਬ ਯਾਦ ਦਹਾਨੀ ਕਰਵਾਉਂਦੇ ਨੇ ਕਿ ਇਹ ਜਿਹੜੀ ਬਖਸ਼ਿਸ਼ ਦੇ ਪਾਤਰ ਬਣਨਾ, ਨਾਨਕ ਨਦਰੀ ਪਾਈ ਹੈ, ਗੁਰਮੁਖ ਮੇਲ ਮਿਲਾਓ। ਅਲਟੀਮੇਟਲੀ ਇਹ ਰੱਬ ਦੀ ਨਜ਼ਰ, ਕਰਮ, ਬਖਸ਼ਿਸ਼, ਅਨਾਇਤ ਹੈ ਕਿ ਉਸ ਦੀ ਜੇ ਨਜ਼ਰ ਤੁਹਾਡੇ ਤੇ ਪਏ ਤੇ ਫਿਰ ਉਹ ਆਪਣੇ ਨਾਲ ਮਿਲਾ ਲੈਂਦਾ ਹੈ, ਗੁਰਮੁਖ ਬਣਾ ਲੈਂਦਾ ਹੈ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਐਵੇਂ ਸ਼ੁਰੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਵਾਸਤੇ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ SOS@TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।